ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 22 ਜੂਨ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 205। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖੀਏ। 1 ਕਰੋੜ ਰੁਪਈਆ ਰੱਖਿਆ ਗਿਆ ਹੈ ਜਿਹੜੀ ਤੁਹਾਡੀ ਕੌਮੀ ਅਸੈਂਬਲੀ ਹੈ ਉੱਥੇ ਚਾਹ ਬਿਸਕਿਟ ਪੀਣ ਵਾਸਤੇ। ਆਹੋ, ਤੁਸੀਂ ਦਰੁਸਤ ਸੁਣ ਰਹੇ ਹੋ, ਕਿਉਂਕਿ ਕੌਮ ਦਾ ਪੈਸਾ ਬਚਾਉਣਾ ਹੈ। ਜਿਹੜੇ MNAs ਤੇ ਸੈਨੇਟਰ ਉੱਥੇ ਬਜਟ ਸ਼ਜਟ ਦਾ ਮਾਮਲਾ ਕਰ ਰਹੇ ਨੇ, ਉਹਨਾਂ ਦਾ ਢਿੱਡ ਭਰਨ ਵਾਸਤੇ ਤੁਹਾਡੇ ਟੈਕਸ ਦੇ ਪੈਸਿਆਂ 'ਤੇ, ਮਤਲਬ ਜਿਹੜੇ ਗਰੀਬ ਲੋਕ ਜਿਨ੍ਹਾਂ ਨੂੰ ਪੂਰੀ ਰੋਟੀ ਨਹੀਂ ਲੱਭਦੀ, ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਲੈ ਕੇ 1 ਕਰੋੜ ਰੁਪਈਆ ਰੱਖਿਆ ਗਿਆ ਹੈ ਤਾਂ ਕਿ ਲੋਕਾਂ ਨੂੰ ਚਾਹ ਬਿਸਕਿਟ ਲੱਭ ਸਕਣ। ਇਹ MNAs ਨੇ ਇਹ 5, 7, 10 ਦਿਨਾਂ ਦੇ ਵਿੱਚ ਕਰੋੜ ਰੁਪਈਏ ਦੇ ਚਾਹ ਬਿਸਕਿਟ। ਅੱਛਾ, ਇੱਥੇ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈ। ਇਹ ਜਿਹੜਾ ਕਰੋੜ ਰੁਪਈਆ ਦਿੱਤਾ ਗਿਆ ਹੈ ਚਾਹ ਬਿਸਕਿਟ ਵਾਸਤੇ, 1 ਕਰੋੜ 'ਚ ਨਹੀਂ ਗੱਲ ਮੁੱਕਣੀ। 1 ਕਰੋੜ ਤੇ ਐਡਵਾਂਸ ਹੈ। ਇਹਨਾਂ ਨੇ ਕਈ ਕਰੋੜ ਦੇ ਚਾਹ ਬਿਸਕਿਟ ਖਾ ਜਾਣੇ ਨੇ। ਇਹ ਚਾਹ ਬਿਸਕਿਟ ਤੇ ਬਹਾਨਾ ਵਿੱਚੋਂ ਲੰਮੀਆਂ ਹੀ ਲੇੜਾਂ ਕੱਢਣੀਆਂ ਨੇ ਇਹਨਾਂ ਨੇ। ਮਸਲਾ ਅਗਲੀ ਖਬਰ ਸਦੀਕ ਸਾਜਦ ਸਾਹਿਬ ਦੀ, ਇਹ ਸੁਣ ਲਓ ਕਿ ਬਜਟ ਇਜਲਾਸ ਦੇ ਵਿੱਚ ਮਿਆਰੀ ਖਾਣਾ ਨਾ ਮਿਲਣ ਦੇ ਸ਼ਿਕਵੇ ਉਹਨਾਂ ਕਿਹਾ ਵੀ ਬੋਟੀਆਂ ਵੱਡੀਆਂ ਨੇ, ਮੂੰਹ ਨਾਲ ਟੁੱਟਦੀਆਂ ਨਹੀਂ ਪਈਆਂ, ਦੰਦ ਸਾਡੇ ਕਮਜ਼ੋਰ ਨੇ ਤੇ ਮੂੰਹ ਨਾਲ ਸਾਰੀ ਉਮਰ ਜੋ ਆਵਾਮ ਦਾ ਗੋਸ਼ਤ ਖਾਧਾ ਜੇ, ਤੋੜ ਤੋੜ ਕੇ ਦੰਦ ਤੇ ਕਮਜ਼ੋਰ ਹੋਣੇ ਹੀ ਸਨ। ਹੁਣ ਉਹਨਾਂ ਇੱਕ MNA ਸਾਹਿਬ ਉਹ ਕਹਿੰਦੇ ਨੇ ਕਿ ਪੰਜਾਬ ਦੇ ਇੱਕ MNA ਵੀ ਨੇ ਤੇ ਵਫਾਕੀ ਵਜ਼ੀਰ ਵੀ ਨੇ, ਨਾਂ ਨਹੀਂ ਉਹਨਾਂ ਲਿਖਿਆ। ਉਹਨਾਂ ਕਿਹਾ ਚਿਕਨ ਦੀ ਬੋਟੀ ਵੱਡੀ ਸੀ ਤੇ ਉਹਨਾਂ ਉਹਨੂੰ ਵੱਡਾ ਚੱਕ ਮਾਰਿਆ। ਉਹ ਚੱਕ ਮਾਰਿਆ ਤੇ ਬੋਟੀ ਟੁੱਟੀ ਨਾ। ਉਹਨਾਂ ਕੰਪਲੇਨ ਕੀਤੀ ਕਿ ਬੋਟੀ ਜਿਹੜੀ ਉਹ ਸਖਤ ਹੈ, ਗਲੀ ਨਹੀਂ ਪੂਰੀ, ਮੇਰੇ ਕੋਲੋਂ ਬੋਟੀ ਤੋੜੀ ਨਹੀਂ ਗਈ, ਖਾਣਾ ਮਿਆਰੀ ਨਹੀਂ ਹੈਗਾ। ਤੇ ਉਹਨਾਂ ਨੇ ਆਖਿਆ ਕਿ ਆਪਣੇ ਦੰਦ ਬਚਾਉਣ ਵਾਸਤੇ ਮੈਂ ਬੋਟੀ ਛੱਡ ਛੱਡੀ ਹੈ। ਬੜੀ ਗੱਲ ਹੈ ਵੈਸੇ, ਤੁਸੀਂ ਤੇ ਨਾ ਜ਼ਿੰਦਾ ਤੇ ਨਾ ਕਦੇ ਮੁਰਦਾ, ਕੋਈ ਬੋਟੀ ਨਹੀਂ ਛੱਡੀ ਸਰਕਾਰ। ਇਹ ਤੁਸੀਂ ਕਿਵੇਂ ਛੱਡ ਛੱਡੀ ਹੈ ਬੋਟੀ, ਇਹ ਤੁਹਾਡੀ ਮਿਹਰਬਾਨੀ। ਉਹਨਾਂ ਕਿਹਾ ਮੈਂ ਦੰਦ ਬਚਾਉਣ ਵਾਸਤੇ ਆਪਣੇ ਮੈਂ ਬੋਟੀ ਛੱਡ ਛੱਡੀ ਹੈ। ਉਹ ਜ਼ਾਹਿਰ ਹੈ ਉਹਨਾਂ ਆਵਾਮ ਨੂੰ ਬਾਅਦ ਦੇ ਵਿੱਚ ਚੱਕ ਮਾਰ ਰਹੇ ਨੇ ਤੇ ਇਹ ਚੰਗਾ ਕੀਤਾ ਉਹਨਾਂ ਨੇ ਵੀ ਇਹ ਬੋਟੀ ਛੱਡ ਦਿੱਤੀ ਹੈ। ਇਹ ਸਦੀਕ ਸਾਜਦ ਸਾਹਿਬ ਦੀ ਜਨਾਬ ਖਬਰ ਹੈ। ਹੁਣ ਇਹ ਜ਼ਰਾ ਗੌਰ ਕਰੋ ਵੀ ਇੱਕ ਪਾਸੇ ਉਹਨਾਂ ਨੂੰ ਚਾਹ ਬਿਸਕਿਟ ਦਾ ਕਰੋੜ ਰੁਪਈਆ ਦਿੱਤਾ, ਨਾਲ ਹੈ ਵੱਡੀਆਂ ਛੋਟੀਆਂ ਬੋਟੀਆਂ ਦਾ ਅਲੱਗ ਖਰਚਾ। ਮੈਂ ਤੁਹਾਨੂੰ ਦੱਸਿਆ ਨਾ ਵੀ ਕਈ ਕਰੋੜ ਰੁਪਈਆ ਇਹਨਾਂ ਖਾ ਜਾਣਾ ਬਜਟ ਦੇ ਸੈਸ਼ਨ। ਔਰ ਬਜਟ ਦੇ ਵਿੱਚੋਂ ਲੱਭਣਾ ਕਿਹਨੂੰ ਹੈ? ਕੁਛ ਅਸ਼ਰਾਫੀਆ ਨੂੰ, ਮਾੜੇ ਬੰਦੇ ਨੂੰ ਕੋਈ ਸ਼ੈ ਇਹਦੇ ਵਿੱਚੋਂ ਨਹੀਂ ਲੱਭਣੀ। ਅੱਗੇ ਚੱਲਦੇ ਜੀ। ਅੱਗੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇਹ ਖਬਰ ਤਾਂ ਸੁਣੀ ਸੀ, ਬੜੀ ਭਰਵੀਂ ਖਬਰ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਸੀ। ਸਾਕਬ ਚੱਦੜ ਜਿਹੜੇ ਨੂਨ ਲੀਗ ਦੇ MPA ਨੇ, ਉਹ ਗੁਰਦਾ ਫਰੋਸ਼ ਜਿਹੜੇ ਸਾਕਬ ਚੱਦੜ ਸਾਹਿਬ ਨੇ, ਜਿਨ੍ਹਾਂ ਨੇ ਗੁਰਦੇ ਵੇਚੇ ਸਨ, ਮਤਲਬ ਝੰਗ ਦੇ ਵਿੱਚ ਮਾਸੂਮ ਲੋਕਾਂ ਨੂੰ ਫਸਾ ਕੇ ਉਹਨਾਂ ਨੂੰ ਥੋੜ੍ਹੇ ਥੋੜ੍ਹੇ ਪੈਸੇ ਦੇ ਕੇ, ਚੰਦ ਹਜ਼ਾਰ ਜਾਂ ਲੱਖ 2 ਲੱਖ ਦੇ ਕੇ ਉਹਨਾਂ ਦੇ ਗੁਰਦੇ ਕੱਢਦੇ ਸਨ। ਆਸਟ੍ਰੇਲੀਆ ਤੋਂ ਗੋਰਿਆਂ ਨੂੰ ਤੇ ਗੋਰੀਆਂ ਨੂੰ ਲਿਆ ਕੇ ਗੁਰਦੇ ਫਿੱਟ ਕਰਦੇ ਸਨ। ਉੱਥੇ ਲੋਕਲ ਹੀ ਆਪਰੇਸ਼ਨ ਵਗੈਰਾ ਕਰਦੇ ਸਨ ਤੇ ਉਹ ਪੂਰੇ ਦਾ ਪੂਰਾ ਮਾਫੀਆ ਫੜਿਆ ਗਿਆ ਸੀ। ਉਹਦੇ ਸਾਕਬ ਚੱਦੜ ਸਾਹਿਬ ਵੀ ਫੜੇ ਗਏ ਸੀ ਤੇ ਉਹਨਾਂ ਨੇ ਫਿਰ ਇਕਬਾਲੀ ਬਿਆਨ ਵੀ ਦਿੱਤਾ ਸੀ ਟੈਲੀਵਿਜ਼ਨ 'ਤੇ ਕਿ ਹਾਂਜੀ ਮੈਂ ਗੁਰਦੇ ਵੇਚਣ ਦਾ ਕੰਮ ਕਰਦਾ ਸਾਂ ਤੇ ਇਸ ਗੈਂਗ ਦਾ ਹਿੱਸਾ ਸਾਂ। ਤੋ ਜ਼ਾਹਿਰ ਹੈ ਫਿਰ ਉੱਥੋਂ ਨਜ਼ਰ ਪਈ ਚੌਧਰੀ ਨਿਜ਼ਾਮਦੀਨ ਦੀ। ਉਹਨਾਂ ਕਿਹਾ ਵੀ ਇਹ ਬੰਦਾ ਠੀਕ ਹੈ। ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹੜਾ ਵੀ ਕੋਈ ਬੰਦਾ ਜੁਰਮ ਸ਼ੁਰਮ ਕਰੇ ਉਹਨੂੰ ਚੌਧਰੀ ਸਾਹਿਬ ਉੱਤੇ ਲੈ ਕੇ ਆਉਂਦੇ ਨੇ। ਚੌਧਰੀ ਸਾਹਿਬ ਨੂੰ ਜਰਾਇਮ ਪੇਸ਼ਾ ਲੋਕ ਬਹੁਤ ਪਸੰਦ ਨੇ। ਚੌਧਰੀ ਨੇ ਫਿਰ ਉਹਨਾਂ ਨੂੰ MPA ਬਣਵਾਇਆ। MPA ਬਣਵਾ ਕੇ ਤੇ ਉਹਨਾਂ ਨੂੰ ਚੌਧਰੀ ਸਾਹਿਬ ਲੈ ਕੇ ਆ ਗਏ ਉੱਤੇ। ਅੱਛਾ ਖੈਰ, ਅੱਗੇ ਚੱਲਦੇ। ਹੁਣ ਉਹਨਾਂ ਦਾ ਇੱਕ ਸਕੈਂਡਲ ਆਇਆ, ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਮੋਮਨਾ ਇਕਬਾਲ ਸਾਹਿਬਾ ਦਾ। ਮੋਮਨਾ ਇਕਬਾਲ ਸਾਹਿਬਾ ਨੇ ਇਹਨਾਂ ਦੇ ਉੱਤੇ ਇਲਜ਼ਾਮ ਲਾਇਆ ਵੀ ਇਹਨਾਂ ਦੇ ਕੋਲ ਮੇਰੀਆਂ ਗੰਦੀਆਂ ਤਸਵੀਰਾਂ ਤੇ ਗੰਦੀਆਂ ਵੀਡੀਓਜ਼ ਨੇ, ਜਾਂ ਗੈਰ ਅਖਲਾਕੀ ਜਾਂ ਕਾਬਲ ਇਤਰਾਜ਼, ਜੋ ਵੀ ਲਫ਼ਜ਼ ਤੁਸੀਂ ਇਸਤੇਮਾਲ ਕਰਨਾ ਹੈ, ਤੇ ਮੈਨੂੰ ਸ਼ੱਕ ਹੈ ਵੀ ਇਹ ਕਿਤੇ ਵਾਇਰਲ ਨਾ ਕਰ ਦੇਣ। ਤੇ ਇਹਨਾਂ ਦੀ ਬੇਗਮ ਨੇ ਵੀ, ਚੱਦੜ ਸਾਹਿਬ ਦੀ ਬੇਗਮ ਨੇ ਵੀ ਆਖਿਆ ਵੀ ਮੇਰੇ ਸ਼ੌਹਰ ਦੀਆਂ ਵੀ ਕਾਬਲੇ ਇਤਰਾਜ਼ ਤੇ ਸੈਂਸਿਟਿਵ ਵੀਡੀਓਜ਼ ਨੇ ਮੋਮਨਾ ਦੇ ਕੋਲ, ਤੇ ਉਹ ਕਿਤੇ ਵਾਇਰਲ ਨਾ ਕਰਦਾ। ਇਹਨਾਂ ਦੋਵਾਂ ਦੇ ਉੱਤੇ ਤਜਜ਼ੀਆ ਕੀਤਾ ਨਾਸਰ ਮਦਨੀ ਸਾਹਿਬ ਜਿਹੜੇ ਨੇ, ਉਹਨਾਂ ਨੇ ਕਿ ਸ਼ਕਲ ਮੋਮਨਾ ਤੇ ਕਰਤੂਤ ਕਾਫਰਾਂ। ਇਹਦੇ ਉੱਤੇ ਹੁਣ ਜਿਹੜੀ ਮੋਮਨਾ ਸਾਹਿਬਾ ਨੇ, ਉਹਨਾਂ ਨੇ ਇੱਕ ਹੱਤਕੇ ਇੱਜ਼ਤ ਦਾ ਦਾਅਵਾ ਕੀਤਾ ਹੈ ਔਰ ਉਹਨਾਂ ਨੇ ਨਾਸਰ ਮਦਨੀ ਸਾਹਿਬ ਦੇ ਖਿਲਾਫ ਕੇਸ ਕੀਤਾ ਵੀ ਮੈਨੂੰ ਇਹਨਾਂ ਨੇ ਕਿਉਂ ਕਿਹਾ ਵੀ ਸ਼ਕਲ ਮੋਮਨਾ ਤੇ ਕਰਤੂਤ ਕਾਫਰਾਂ। ਉਹਨਾਂ ਦੇ ਹਿਸਾਬ ਨਾਲ ਜਿਹੜੀਆਂ ਉਹਨਾਂ ਦੀਆਂ ਕਾਬਲੇ ਇਤਰਾਜ਼ ਵੀਡੀਓਜ਼ ਵਗੈਰਾ ਹੈ ਨੇ ਉਹਨਾਂ ਦੇ ਕੋਲ, ਚੱਦੜ ਸਾਹਿਬ ਦੇ ਕੋਲ, ਉਹ ਬਿਲਕੁਲ ਐਨ ਇਸਲਾਮੀ ਕੰਮ ਹੈ ਔਰ ਐਨ ਸਮਾਜੀ ਤੌਰ ਦੇ ਉੱਤੇ ਜ਼ਬਰਦਸਤ ਕੰਮ ਹੈ। ਆਲਾ ਇਖਲਾਕੀਆਤ ਦੇ ਉੱਤੇ ਪੂਰਾ ਉਤਰਦਾ ਉਹ ਸਾਰੇ ਦਾ ਸਾਰਾ ਕੰਮ ਦੋਵਾਂ ਪਾਰਟੀਆਂ ਦਾ। ਅਤੇ ਨਾਸਰ ਮਦਨੀ ਸਾਹਿਬ ਐਵੇਂ ਉਹਨਾਂ ਨੂੰ ਖੁਆਰ ਕਰ ਰਹੇ ਨੇ, ਉਹਨਾਂ ਨੂੰ ਬੇਇੱਜ਼ਤ ਕਰ ਰਹੇ ਨੇ, ਉਹਨਾਂ ਦੀ ਇੱਜ਼ਤ ਦੇ ਵਿੱਚ ਕਮੀ ਕਰ ਰਹੇ ਨੇ। ਇਹ ਜੋ ਕੁਝ ਉਹ ਦੋਵੇਂ ਇੱਕ ਦੂਜੇ ਦੇ ਉੱਤੇ ਗੰਦੇ ਇਲਜ਼ਾਮ ਲਾ ਰਹੇ ਸਨ,
ਇਹ ਦੋਵੇਂ ਇੱਕ ਦੂਸਰੇ ਦੀ ਬੜੀ ਇੱਜ਼ਤ ਅਫਜ਼ਾਈ ਕਰ ਰਹੇ ਨੇ। ਮਤਲਬ ਇਹਨਾਂ ਦੋਵਾਂ ਨੇ ਹਜੇ ਇੱਕ ਦੂਜੇ ਦੇ ਉੱਤੇ ਉਸ ਤਰ੍ਹਾਂ ਦਾ ਹੱਥ ਕੇ ਇੱਜ਼ਤ ਦਾ ਕੋਈ ਖੁੱਲ੍ਹ ਖਿਲਾ ਕੇ ਜਿਹੜਾ ਕੇਸ ਨਹੀਂ ਕੀਤਾ। ਜੇ ਕੀਤਾ ਹੋਏਗਾ ਤਾਂ ਹੋ ਸਕਦਾ ਸਾਨੂੰ ਨਾ ਪਤਾ ਹੋਵੇ, ਲੇਕਿਨ ਨਾਸਿਰ ਮਦਨੀ ਸਾਹਿਬ ਨੂੰ ਵਿੱਚ ਮਧੋਲ ਦਿੱਤਾ। ਖੈਰ, ਮੁਖਤਸਰ ਇਹ ਕਿ ਉਹ ਹੀ ਜਿਹੜੇ ਸਾਕਿਬ ਚੱਦੜ ਸਾਹਿਬ ਨੇ, ਇੱਕ ਤੇ ਉਹ ਮਰੀਮ ਨਵਾਜ਼ ਸਾਹਿਬਾ ਨਾਲ ਵੀ ਉਹਨਾਂ ਗੱਪਸ਼ਪ ਲਾਈ ਹੈ ਬਾਮੀ ਦਿਲਚਸਪੀ ਦੇ ਅਮੂਰ ਦੇ ਉੱਤੇ। ਉੱਤੋਂ ਅਜ਼ਮਾ ਬੁਖਾਰੀ ਸਾਹਿਬਾ ਅੱਜ ਤਕਰੀਰ ਕਰ ਰਹੇ ਸਨ ਅਤੇ ਉਹ ਬਿਲਕੁਲ ਪਿੱਛੇ ਬੈਠੇ ਸਨ ਅਜ਼ਮਾ ਬੁਖਾਰੀ ਸਾਹਿਬ ਦੇ, ਰੱਬ ਹੀ ਖੈਰ ਕਰੇ। ਉਸ ਤੋਂ ਬਾਅਦ ਉਹੀ ਸਾਕਿਬ ਚੱਦੜ ਸਾਹਿਬ ਜਿਹੜੇ ਨੇ, ਉਹਨਾਂ ਅੱਜ ਇੱਕ ਬੜਾ ਭਰਵਾਂ ਬਿਆਨ ਦਿੱਤਾ। ਉਹਨਾਂ ਕਿਹਾ ਵੂਮਨ ਡਿਵੈਲਪਮੈਂਟ ਵਾਸਤੇ ਜਿੰਨਾ ਬਜਟ ਇਹਨਾਂ ਨੇ ਰੱਖਿਆ ਹੈ, ਮੇਰੇ ਖਿਆਲ ਦੇ ਵਿੱਚ ਬਿਲਕੁਲ ਠੀਕ ਰੱਖਿਆ ਹੈ। ਮਤਲਬ ਹੁਣ ਸਾਕਿਬ ਚੱਦੜ ਸਾਹਿਬ ਪਹਿਲਾਂ ਮੋਮਨਾ ਡਿਵੈਲਪਮੈਂਟ ਦਾ ਜਿਹੜਾ ਪ੍ਰੋਜੈਕਟ ਸੀ ਉਹਨਾਂ ਦੇ ਕੋਲ, ਮੋਮਨਾ ਡਿਵੈਲਪਮੈਂਟ ਕਹਿਤਾ, ਸੌਰੀ ਉਹ ਮੂੰਹ ਚੋਂ ਡਿਵੈਲਪਮੈਂਟ ਦੀ ਵਜ੍ਹਾ ਤੋਂ ਨਿਕਲ ਗਿਆ, ਮੋਮਨਾ ਇਕਬਾਲ ਸਾਹਿਬਾ ਦਾ ਜਿਹੜਾ ਪ੍ਰੋਜੈਕਟ ਉਹਨਾਂ ਨੇ ਕੀਤਾ ਪਹਿਲਾਂ, ਉਸ ਤੋਂ ਬਾਅਦ ਹੁਣ ਉਹ ਵੂਮਨ ਡਿਵੈਲਪਮੈਂਟ ਦਾ ਪ੍ਰੋਜੈਕਟ ਕਰਨਾ ਚਾਹੁੰਦੇ ਨੇ। ਰੱਬ ਹੀ ਖੈਰ ਕਰੇ ਹੁਣ ਇਹਨਾਂ ਨੇ ਕੀ ਕਰਨਾ ਹੈ। ਕਿਤੇ ਚੌਧਰੀ ਚੁੱਕ ਕੇ ਇਹਨਾਂ ਨੂੰ, ਅੱਜ ਕੱਲ੍ਹ ਤਾਂ ਚੌਧਰੀ ਇਹੀ ਕਰ ਰਿਹਾ ਵੀ ਜਿਹੜਾ ਬੰਦਾ ਉਹਨਾਂ ਨੂੰ ਕਿਤੇ ਨਹੀਂ ਫਿੱਟ ਹੁੰਦਾ ਉਹ ਵੂਮਨ ਕ੍ਰਿਕਟ ਟੀਮ ਦੇ ਉੱਤੇ ਫਿੱਟ ਕਰ ਦਿੰਦੇ ਨੇ ਜਾ ਕੇ, ਵੀ ਇੱਥੇ ਕੰਮ ਕਰ ਦੂੰ। ਰੱਬ ਹੀ ਖੈਰ ਕਰੇ ਵੀ ਹੁਣ ਚੱਦੜ ਸਾਹਿਬ ਨੂੰ ਕਿਤੇ ਵੂਮਨ ਕ੍ਰਿਕਟ ਟੀਮ ਦਾ ਨਾ ਕੋਈ ਜਾ ਕੇ ਕੋਚ ਸ਼ੋਚ ਬਣਾ ਦੇਣੀ ਜਾਂ ਕੋਈ ਹੋਰ ਸ਼ਾਇਦ ਕੁਆਲੀਫਾਈ ਤਾਂ ਹੁਣ ਉਹ ਕਰਦੇ ਨੇ ਆ ਜਿਹੜੀਆਂ ਸਟੇਟਮੈਂਟਾਂ ਦੇ ਰਹੇ ਨੇ। ਔਰ ਮੋਮਨਾ ਇਕਬਾਲ ਸਾਹਿਬ ਦੇ ਵਾਕਿਆ ਤੋਂ ਬਾਅਦ ਦੇਖਣੇ ਬਹਰਹਾਲ ਅੱਗੇ ਕੀ ਹੁੰਦਾ ਹੈ। ਅੱਗੇ ਸੁਣ ਲਓ ਅਗਲੀ ਖਬਰ, ਉਹ ਵੀ ਲਾਹੌਰ ਤੋਂ ਹੀ ਹੈ। ਪੰਜਾਬ ਹਕੂਮਤ ਇੱਕ ਸ਼ਹਿਰੀ ਤੇ 13,240 ਰੁਪਈਏ ਖਰਚ ਕਰ ਰਹੀ ਹੈ, ਇੱਕ ਸ਼ਹਿਰੀ ਤੇ। ਅੱਛਾ, ਇਹ ਤੁਹਾਡੇ ਤੇ ਜਿਹੜੇ ਖਰਚ ਹੁੰਦੇ ਨੇ ਉਹ ਤੇ ਵਿੱਚੋਂ 4-5 ਹਜ਼ਾਰ ਹੀ ਹੁੰਦੇ ਨੇ, ਬਾਕੀ ਤੇ ਠੇਕੇਦਾਰ ਵਿੱਚੋਂ ਖਾ ਜਾਂਦਾ। ਇਹ ਟੋਟਲ ਜਿਹੜਾ ਬਜਟ ਤੁਹਾਡੇ ਲਈ ਐਲੋਕੇਟ ਹੁੰਦਾ ਹੈ। ਲਾਹੌਰ ਦੀ ਜਿੰਨੀ ਆਬਾਦੀ ਹੈ ਔਰ ਜਿੰਨਾ ਪੈਸਾ ਲਾਹੌਰ ਨੂੰ ਦਿੱਤਾ ਜਾ ਰਿਹਾ ਉਹਨੂੰ ਡਿਵਾਈਡ ਕਰ ਲਓ, ਤੇ ਹਰ ਸ਼ਹਿਰੀ ਦੇ ਹਿੱਸੇ 'ਚ 13,240 ਰੁਪਈਏ ਆਉਂਦੇ ਨੇ। ਲੇਕਿਨ ਅਗਰ ਇਹ 13,240 ਰੁਪਈਏ ਲਾਹੌਰ ਤੇ ਲੱਗ ਜਾਣ ਨਾ ਅਸਲ ਦੇ ਵਿੱਚ, ਤੇ ਫਿਰ ਵਾਕਈ ਲਾਹੌਰ ਕਿਸੇ ਯੂਰਪੀਅਨ ਮੁਲਕ ਵਰਗਾ ਹੋ ਜਾਏ। ਮੈਂ ਸਿਰਫ ਉਹ 2-4 ਸੜਕਾਂ ਦੀ ਗੱਲ ਨਹੀਂ ਕਰਦਾ, ਮੈਂ ਕਾਨਾ ਕਾਛਾ ਹਰ ਇਲਾਕੇ ਦਾ ਜਿਹੜਾ ਪੂਰਾ ਸਿਸਟਮ ਹੈ ਉਹ ਬਿਲਕੁਲ ਉਸ ਤਰ੍ਹਾਂ ਦਾ ਹੋ ਜਾਏ। ਇੱਥੇ ਹੁੰਦਾ ਕੀ ਹੈ, ਇੱਥੇ ਕਿਉਂਕਿ ਪਹਿਲੇ 15-20% ਤੇ ਜਿਹੜਾ ਉਹ ਖਾ ਜਾਂਦਾ MPA MNA, ਉਸ ਤੋਂ ਬਾਅਦ ਠੇਕੇਦਾਰ, ਉਸ ਤੋਂ ਬਾਅਦ ਸਰਕਾਰੀ ਮਸ਼ੀਨਰੀ, ਤੇ ਇਹ 13,000 ਚੋਂ ਕੋਈ 5-6 ਹਜ਼ਾਰ ਲੱਗਣਾ ਗਰਾਊਂਡ ਤੇ, ਬਾਕੀ ਸਾਰਾ ਇਹਨਾਂ ਖਾ ਜਾਣਾ। ਲੇਕਿਨ ਇਹਨੂੰ ਛੱਡ ਦਿਓ ਇੱਕ ਮਿੰਟ ਵਾਸਤੇ, ਲੋਧਨਾ ਜਾਂ ਸਾਊਥ ਪੰਜਾਬ ਰਾਜਨਪੁਰ ਦੇ ਵਿੱਚ ਇੱਕ ਸ਼ਹਿਰੀ ਦੇ ਉੱਤੇ ਤਕਰੀਬਨ 400 ਤੋਂ 450 ਰੁਪਈਆ ਪੰਜਾਬ ਹਕੂਮਤ ਖਰਚ ਕਰਦੀ ਹੈ। ਲਾਹੌਰ ਦੇ ਵਿੱਚ ਕਿੰਨਾ, 13,240, ਤੇ ਸਾਊਥ ਪੰਜਾਬ ਦੇ ਵਿੱਚ 400 ਤੋਂ 450 ਰੁਪਈਆ ਇੱਕ ਸ਼ਹਿਰੀ ਵਾਸਤੇ। ਇੱਥੋਂ ਤੁਸੀਂ ਹਿਸਾਬ ਲਾ ਲਓ ਵੀ ਇਹ ਮੰਨਦੇ ਹੀ ਨਹੀਂ ਉਹਨਾਂ ਨੂੰ ਕਿ ਉਹ ਵੀ ਪੰਜਾਬ 'ਚ ਨੇ। ਵੈਸੇ ਰੱਜ ਕੇ ਉਹ ਵੀ ਬੇਸ਼ਰਮ ਨੇ, ਮਾਜ਼ਰਤ ਇਸ ਗੱਲ ਤੇ, ਕਦੀ ਵੀ ਲਾਰਜਰ ਪਬਲਿਕ ਨੂੰ ਨਹੀਂ ਕਹਿਣਾ ਚਾਹੀਦਾ, ਲੇਕਿਨ ਜਿਹੜੇ ਵੀ ਲੋਕ ਉੱਥੋਂ ਇਹਨਾਂ ਨੂੰ ਵੋਟ ਦਿੰਦੇ ਨੇ ਉਹ ਕਿਸੇ ਕਾਲੇ ਚੋਰ ਨੂੰ ਵੋਟ ਦੇ ਲੈਣ, ਲੇਕਿਨ ਜਦੋਂ ਇਹਨਾਂ ਨੂੰ ਵੋਟ ਦਿੰਦੇ ਨੇ, ਮੈਨੂੰ ਉਹਨਾਂ ਦੀ ਬੇਸ਼ਰਮੀ ਦੀ ਵੀ ਸਮਝ ਨਹੀਂ ਆਉਂਦੀ, ਜਿਨ੍ਹਾਂ ਨੂੰ ਇਹ ਬਜਟ ਦੇ ਵਿੱਚ ਸ਼ਾਮਿਲ ਹੀ ਨਹੀਂ ਕਰਦੇ ਸਹੀ ਤਰੀਕੇ ਨਾਲ। ਅੱਗੇ ਚੱਲਨੇ ਜੀ, ਅੱਗੇ ਇੱਕ ਲਾਹੌਰ ਦੇ ਇੱਕ ਹੀ ਸ਼ਹਿਰੀ ਦੇ ਨਾਂ ਤੇ 28 ਲੱਖ ਰੁਪਈਏ ਦੇ ਚਲਾਨ ਸਾਹਮਣੇ ਆ ਗਏ। ਆਹੋ, ਇੱਕ ਹੀ ਬੰਦੇ ਦੇ ਨਾਂ ਤੇ 28 ਲੱਖ ਰੁਪਈਏ ਦੇ ਚਲਾਨ ਕਰ ਦਿੱਤੇ। ਉਹਦੇ ਨਾਂ ਤੇ 1743 ਗੱਡੀਆਂ, ਇਹ ਬੜਾ ਇੰਟਰਸਟਿੰਗ ਗੱਲ ਜੇ, ਇੱਕ ਹੀ ਬੰਦੇ ਦੇ ਨਾਂ ਤੇ 1743 1743 ਕਾਰਾਂ ਰਜਿਸਟਰਡ ਹੋਈਆਂ ਨੇ। ਉਹਦੇ ਨਾਂ ਦੇ ਉੱਤੇ ਜ਼ਾਹਿਰ ਹੈ ਬੇਸ਼ੁਮਾਰ ਮੋਟਰਸਾਈਕਲ ਵੀ ਰਜਿਸਟਰਡ ਨੇ, ਰਿਕਸ਼ੇ ਵੀ ਨੇ। ਇਹਦੇ ਵਿੱਚ ਹੀ ਇਹ 1743 ਜਿਹੜੇ ਨੇ, ਇਹਨਾਂ ਦੇ ਵਿੱਚ ਹੀ ਰਿਕਸ਼ੇ ਵੀ ਨੇ, ਕਾਰਾਂ ਵੀ ਨੇ, ਮੋਟਰਸਾਈਕਲ ਵੀ ਨੇ, ਇੱਕ ਹੀ ਬੰਦੇ ਤੇ। ਔਰ ਉਹਨਾਂ ਦੇ ਨਾਂ ਦੇ ਉੱਤੇ ਕੋਈ ਤਕਰੀਬਨ 2295 ਚਲਾਨ ਹੋਏ ਨੇ। 2295 ਟ੍ਰੈਫਿਕ ਟਿਕਟਸ ਜਾਂ ਚਲਾਨ ਉਹਨਾਂ ਨੂੰ ਮਿਲੇ ਨੇ ਇੱਕ ਹੀ ਬੰਦੇ ਨੂੰ। ਇਹ ਤਕਰੀਬਨ ਕੋਈ 28,25,000 ਰੁਪਈਏ ਦੇ ਚਲਾਨ ਨੇ ਜਿਹੜੇ ਗਵਰਨਮੈਂਟ ਨੇ ਦੇਣੇ ਨੇ। ਜਿਸ ਵੇਲੇ ਇਹਨਾਂ ਦਾ ਡਾਟਾ ਪੁੱਲ ਕੀਤਾ ਗਿਆ ਤੇ ਪਤਾ ਲੱਗਾ ਵੀ ਇਹ ਤੇ ਇੱਕੋ ਬੰਦੇ ਦੇ ਨਾਂ ਤੇ ਸਭ ਕੁਝ ਕਰੀ ਜਾਂਦੇ ਨੇ। ਹੁਣ ਪੁਲਿਸ ਇਹਦੀ ਇਨਕੁਆਇਰੀ ਕਰ ਰਹੀ ਹੈ ਵੀ ਇਹ ਕਿਵੇਂ ਹੋਇਆ, ਜਮਸ਼ੇਦ ਨਾਮੀ ਬੰਦੇ ਦੇ ਇੱਕ ਬੰਦੇ ਦੇ ਨਾਂ ਤੇ ਤਕਰੀਬਨ 1750 ਗੱਡੀਆਂ ਮੋਟਰਸਾਈਕਲ ਰਜਿਸਟਰ ਕਿਸ ਤਰ੍ਹਾਂ ਹੋ ਗਏ। ਇਹ ਜਾਂ ਤਾਂ ਜ਼ਾਹਿਰ ਹੈ ਉਹਦੀ ਆਇਡੈਂਟੀਟੀ ਕਿਸੇ ਨੇ ਝੂਠੀ ਇਸਤੇਮਾਲ ਕੀਤੀ ਔਰ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਇੰਨਾ ਚਿਰ, ਜਾਂ ਫਿਰ ਉਹ ਕੋਈ ਕਾਰੋਬਾਰ ਇਹੋ ਜਿਹਾ ਕਰਦਾ ਹੋਏਗਾ ਕਿਸ਼ਤਾਂ ਸ਼ਿਸਤਾਂ ਦਾ, ਅਤੇ ਉੱਥੇ ਆਪਣੇ ਨਾਂ 'ਤੇ ਗੱਡੀਆਂ ਲੈ ਕੇ ਲੋਕਾਂ ਨੂੰ ਦਿੰਦਾ ਹੋਏਗਾ। ਇਹ ਹੁਣ ਸਾਡੇ ਇਲਮ 'ਚ ਨਹੀਂ ਕਿ ਮਾਮਲਾ ਅਸਲ ਦੇ ਵਿੱਚ ਹੈ ਕੀ ਹੈ। ਅੱਗੇ ਚੱਲਨੇ, ਅੱਗੇ ਤੁਹਾਡੇ ਸਾਹਮਣੇ ਜਿਹੜੀ ਖਬਰ ਰੱਖਣੀ ਹੈ ਉਹ ਇੱਕ ਸ਼ਹਿਰੀ ਜਿਹਦਾ ਨਾਂ ਸ਼ਾਹਿਦ ਹਸਨ ਸੀ। ਉਹਨੇ ਜਾ ਕੇ ਇੱਕ ਮੁਕੱਦਮਾ ਕੀਤਾ। ਮੁਕੱਦਮਾ ਕਰਕੇ, ਇਹ ਸਾਕਿਬ ਬਸ਼ੀਰ ਸਾਹਿਬ ਦੀ ਖਬਰ ਹੈ, ਮੁਕੱਦਮਾ ਕੀਤਾ ਉਹਨਾਂ ਨੇ ਇੱਕ ਅਦਾਲਤ ਦੇ ਵਿੱਚ ਕਿ ਮੈਨੂੰ ਇੰਟਰਨੈਟ ਦੀ ਸਪੀਡ ਠੀਕ ਨਹੀਂ ਲੱਭਦੀ, ਜਿਹਦੀ ਵਜ੍ਹਾ ਤੋਂ ਮੇਰਾ ਕਾਰੋਬਾਰੀ ਨੁਕਸਾਨ ਹੁੰਦਾ ਹੈ। ਜਿਹੜਾ ਮੇਰੇ ਨਾਲ ਵਾਅਦਾ ਕੀਤਾ ਇੰਟਰਨੈਟ ਪ੍ਰੋਵਾਈਡਰ ਨੇ, ਉਹ ਮੈਨੂੰ ਸਪੀਡ ਨਹੀਂ ਲੱਭਦੀ। ਉਹਨਾਂ ਨੇ ਇਹ 7 ਜਨਵਰੀ
2022 ਦੇ ਵਿੱਚ ਉਹਨਾਂ ਨੇ ਮੁਕੱਦਮਾ ਕੀਤਾ। ਸੋਚੋ, ਸਾਡੀ ਗਵਰਨਮੈਂਟ ਦੇ ਜ਼ਮਾਨੇ ਦੇ ਆਖਰੀ ਮਹੀਨਿਆਂ 'ਚ ਉਹਨਾਂ ਮੁਕੱਦਮਾ ਕੀਤਾ। ਅਦਾਲਤੀ ਨਿਜ਼ਾਮ ਦਾ ਮਾਮਲਾ ਜ਼ਰਾ ਸਮਝੋ। ਅਦਾਲਤ ਨੇ ਉਸ ਸ਼ਹਿਰੀ ਦਾ ਜਿਹੜਾ ਨੋਟਿਸ ਸੀ ਉਹਦੇ 'ਤੇ ਕੋਈ ਖਾਸ ਕਾਰਵਾਈ ਨਹੀਂ ਕੀਤੀ ਜਾਂ ਖਿਲਾਫ ਕਾਰਵਾਈ ਕੀਤੀ। ਸ਼ਹਿਰੀ ਨੂੰ ਕੰਜ਼ਿਊਮਰ ਕੋਰਟ ਦੇ ਵਿੱਚ ਜਾਣਾ ਪਿਆ। ਕੰਜ਼ਿਊਮਰ ਕੋਰਟ ਨੇ ਹੁਣ 2026 ਦੇ ਵਿੱਚ ਆ ਕੇ ਇਹਦਾ ਫੈਸਲਾ ਕੀਤਾ। 4-5 ਸਾਲ ਬਾਅਦ ਫੈਸਲਾ ਕੀਤਾ ਅਤੇ ਜਿਹੜੀ ਇੰਟਰਨੈਟ ਵਾਲੀ ਕੰਪਨੀ ਉਹਨਾਂ ਨੂੰ 50,000 ਰੁਪਈਆ ਜੁਰਮਾਨਾ ਕੀਤਾ ਅਤੇ 5,000 ਨਾਲ ਉਹਨਾਂ ਨੂੰ ਕਿਹਾ ਕਿ ਤੁਸੀਂ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾ ਦਿਓ। ਮਤਲਬ ਇੰਟਰਨੈਟ ਕੰਪਨੀ ਨੂੰ ਟੋਟਲ 5 ਸਾਲਾਂ ਦੇ ਮੁਕੱਦਮੇ ਤੋਂ ਬਾਅਦ 55,000 ਰੁਪਈਏ ਦਾ ਜੁਰਮਾਨਾ ਹੋਇਆ ਅਤੇ ਸ਼ਹਿਰੀ ਦੇ ਪਤਾ ਨਹੀਂ ਕਿੰਨੇ ਲੱਖ ਰੁਪਈਏ ਇਹ ਮੁਕੱਦਮਾ ਲੜਨ ਦੇ ਵਿੱਚ 4 ਤੋਂ 5 ਸਾਲ ਦੇ ਵਿੱਚ ਲੱਗ ਗਏ ਹੋਣੇ ਨੇ। ਇਹ ਜੇ ਪਾਕਿਸਤਾਨ ਦਾ ਅਦਾਲਤੀ ਨਿਜ਼ਾਮ ਅਤੇ ਇਨਸਾਫ ਦਾ ਮਾਮਲਾ। ਇੱਥੇ ਹਾਲਾਂਕਿ ਅਗਰ ਇਹ ਉਦੋਂ ਹੀ ਕਰ ਦਿੰਦੇ ਇਹ 55,000 ਕੰਪਨੀ ਨੂੰ ਫਾਈਨ, ਅਤੇ ਕੀ ਕੰਪਨੀ ਦੇ ਉੱਤੇ ਅਸਮਾਨ ਡਿੱਗ ਜਾਣਾ ਸੀ। ਲੇਕਿਨ ਆਪੇ ਹੀ ਇੱਥੋਂ ਸੋਚ ਲਓ ਕਿ ਸਾਡੇ ਉੱਤੇ ਕੰਮ ਕਿੱਡੀ ਕੁ ਸਪੀਡ ਨਾਲ ਅਦਾਲਤਾਂ ਦਾ ਹੋ ਰਿਹਾ। ਅੱਛਾ ਜੀ, ਫਿਰ ਇੱਕ ਸਮਰਾਨਾ ਸ਼ਾਹ ਸਾਹਿਬਾ ਨੇ ਕੋਈ ਨਵੇਂ ਹੁਣ ਇਹਨਾਂ ਨੇ ਐਸਟਰੋਲੋਜਿਸਟ ਸਾਹਿਬਾ ਜਿਹੜੀਆਂ ਨੇ ਉਹਨਾਂ ਨੂੰ ਲਾਂਚ ਕੀਤਾ। ਪਿਛਲੇ ਸਮੀਆ ਚੌਧਰੀ ਸਾਹਿਬਾ ਹੁਣ ਬਦਨਾਮ ਹੋ ਗਏ ਨੇ ਥੋੜ੍ਹੇ ਜਿਹੇ ਮੇਰੇ ਖਿਆਲ ਬਹੁਤ, ਇਹਨਾਂ ਨੂੰ ਲਾਂਚ ਕਰ ਦਿੱਤਾ। ਇਹ ਆਉਂਦੇ ਨੇ ਵੀ ਹੁਣ ਮਰੀਮ ਨਵਾਜ਼ ਜਿਹੜੀ ਹੈ ਨਾ ਉਹਦੇ ਚਾਂਸਿਸ ਵਜ਼ੀਰ ਆਜ਼ਮ ਬਣਨ ਦੇ ਵੱਧ ਗਏ ਨੇ ਅਤੇ ਇਮਰਾਨ ਖਾਨ ਸਾਹਿਬ ਦੀ ਸਿਹਤ ਹੋਰ ਖ਼ਰਾਬ ਹੋ ਜਾਣੀ ਹੈ ਅਤੇ ਉਹਨਾਂ ਦੇ ਮਾਮਲਾਤ ਜਿਹੜੇ ਨੇ ਠੀਕ ਨਹੀਂ ਰਹਿ ਜਾਣੇ ਅਤੇ ਉਹਨਾਂ ਵਜ਼ੀਰ ਆਜ਼ਮ ਨਹੀਂ ਬਣਨਾ, ਮਰੀਮ ਨਵਾਜ਼ ਨੇ ਬਣਨਾ। ਇਹ ਖੁਦਾਈ ਦਾਅਵੇ ਜਿਹੜੇ ਐਸਟਰੋਲੋਜਿਸਟ ਸਾਹਿਬਾਂ ਨੇ ਇਹ ਕਰ ਰਹੇ ਨੇ, ਲੇਕਿਨ ਲੋਕਾਂ ਕਿਹੜਾ ਚੇਤੇ ਰੱਖਣਾ। ਇਹਨਾਂ ਦੀ ਦੁਕਾਨ ਚੱਲ ਰਹੀ ਹੈ ਝੂਠ, ਲੋਕਾਂ ਨੂੰ ਐਵੇਂ ਹੀ, ਮੇਰਾ ਮਤਲਬ ਹੈ ਕਿ ਅਗਲੀਆਂ ਪਿਛਲੇ ਹਿਸਾਬ ਵਸੂਬ ਲਾ ਕੇ ਐਵੇਂ ਇਹਨਾਂ ਨੇ ਦੱਸ ਦੇਣਾ ਲੋਕਾਂ ਨੂੰ। ਔਰ ਲੋਕਾਂ ਨੇ ਵੀ ਕੋਈ ਨਾ ਕੋਈ ਗੱਲ ਤਾਂ ਪੂਰੀ ਹੋਈ ਜਾਂਦੀ ਹੈ। ਇੱਥੇ ਅਸੀਂ ਤੁਹਾਨੂੰ ਖਬਰਾਂ ਨਹੀਂ ਦਿੰਦੇ, ਇੱਦੀਆਂ ਤੋਂ ਬਹੁਤੀਆਂ ਖਬਰਾਂ ਜਿਹੜੀਆਂ ਨੇ ਅੰਦਾਜ਼ਾ ਲਾਈਦਾ, ਤੁਹਾਨੂੰ ਦੱਸੀ ਜਾਵੇ ਤਜਜ਼ੀਆ ਸਾਡਾ। ਅੱਧੇ ਤੋਂ ਬਹੁਤੇ ਤਜਜ਼ੀਏ ਸਾਡੇ ਠੀਕ ਨਿਕਲਦੇ ਨੇ ਅਤੇ ਕੀ ਅਸੀਂ ਨਜੂਮੀ ਹੈ? ਅਸੀਂ ਹੁਣ ਫਾਲ ਕੱਢਣੀ ਸ਼ੁਰੂ ਕਰ ਦਈਏ ਕਿਸਮਤ ਦੇ ਹਾਲ, ਸਿਤਾਰਿਆਂ ਦੇ ਹਾਲ। ਤੁਹਾਨੂੰ ਦੱਸਾਂ ਵੀ ਇਹ ਸਿਤਾਰਿਆਂ ਤੋਂ ਮੈਂ ਇਹ ਖਬਰਾਂ ਕੱਢੀਆਂ ਨੇ। ਇੰਝ ਹੀ ਲੋਕਾਂ ਨੂੰ ਇਹ ਪਾਗਲ ਬਣਾਉਂਦੇ ਨੇ। ਅੱਧੀਆਂ ਗੱਲਾਂ ਅੰਦਾਜ਼ੇ ਕਿਆਫਿਆਂ 'ਚ ਠੀਕ ਹੋ ਜਾਂਦੀਆਂ ਨੇ, ਅੱਧੀਆਂ ਖਰਾਬ ਹੋ ਜਾਂਦੀਆਂ ਨੇ। ਔਰ ਲੋਕੀ ਆਉਂਦੇ ਨੇ ਵੀ 50% ਰਿਜ਼ਲਟ ਤਾਂ ਹੈਗਾ, ਇਹਨਾਂ ਨੂੰ ਪੈਸੇ ਦਿਓ ਅਤੇ ਇਹਨਾਂ ਦੇ ਕੋਲੋਂ ਆਪਣਾ ਹਿਸਾਬ ਲਵਾਓ। ਇੰਝ ਹੀ ਇਹਨਾਂ ਲੋਕਾਂ ਨੂੰ ਪਾਗਲ ਬਣਾਇਆ ਅਤੇ ਲੋਕੀ ਪਾਗਲ ਬਣ ਕੇ ਇਹਨਾਂ ਦੇ ਪਿੱਛੇ ਪਿੱਛੇ ਤੁਰੇ ਆ ਰਹੇ ਨੇ। ਅੱਛਾ ਜੀ, ਅੱਗੋਂ ਇਹ ਗੰਨੇ ਦੇ ਜੂਸ ਦੀ ਇੱਕ ਰੇਹੜੀ ਹੈ। ਆਹੋ, ਉੱਥੇ ਬਾਜੀ ਮਰੀਮ ਦੀ ਉਹਨੇ ਬੰਦੇ ਨੇ ਫੋਟੋ ਇਵੇਂ ਲਾਈ ਹੈ ਵੀ ਜਿਵੇਂ ਬਾਜੀ ਮਰੀਮ ਇੱਥੇ ਗੰਨੇ ਦਾ ਜੂਸ ਕੱਢਦੀ ਵੀ ਹੈ। ਮਤਲਬ ਬਾਜੀ ਮਰੀਮ ਖਲੋ ਕੇ ਇੱਥੇ ਜੂਸ ਕੱਢਦੀ ਹੈ ਗੰਨੇ ਦਾ, ਅਤੇ ਪੀਂਦੀ ਵੀ ਹੈ ਅਤੇ ਪਿਆਉਂਦੀ ਵੀ ਹੈ। ਮਤਲਬ ਇੰਝ ਤਸਵੀਰ ਬਾਜੀ ਦੀ ਇਸਤੇਮਾਲ ਕੀਤੀ ਜਿਵੇਂ ਰੇਹੜੀ ਬਾਜੀ ਦੀ ਹੋਵੇ, ਜਾਂ ਇੱਥੇ ਤੁਸੀਂ ਜਿਹੜੇ ਨੇ ਉਹ ਗੰਨਿਆਂ ਦਾ ਜਿਹੜਾ ਜੂਸ ਨਿਕਲ ਰਿਹਾ ਉਹ ਬਾਜੀ ਕੱਢਣ ਡਈ। ਮੈਂ ਕਿਹਾ ਕਮਾਲ ਕਰ ਦਿੱਤੀ ਰੇਹੜੀ ਵਾਲੇ ਨੇ ਵੀ। ਉਹਨੇ ਪੋਸਟਰ ਇਸ ਤਰੀਕੇ ਦਾ ਲਾਇਆ ਕਿ ਮੇਰਾ ਕਾਰੋਬਾਰ ਜ਼ਰਾ ਵਸੀਹ ਹੋ ਜਾਏ। ਉਹ ਜ਼ਾਹਿਰ ਹੈ ਉਹਨੂੰ ਵੀ ਇਸ ਗੱਲ ਦੀ ਸਮਝ ਆ ਗਈ ਵੀ ਲੈਟਰੀਨ ਤੋਂ ਲੈ ਕੇ ਜਨਾਜ਼ਗਾਹ ਤੋਂ ਲੈ ਕੇ ਤੇ ਹਰ ਜਗ੍ਹਾ ਦੇ ਉੱਤੇ ਤੇ ਆਪਣਾ ਬੂਥਾ ਲਾਈ ਆਉਂਦੇ ਨੇ। ਅਤੇ ਚਲੋ ਮੈਂ ਵੀ ਗੰਨਿਆਂ ਦੀ ਰੇਹੜੀ ਦੇ ਉੱਤੇ ਇੰਝ ਹੀ ਲਾਉਣਾ ਵੀ ਰੇਹੜੀ ਇਹਨਾਂ ਦੀ ਹੈ ਅਤੇ ਇੱਥੇ ਬਾਜੀ ਗੰਨਿਆਂ ਦਾ ਜੂਸ ਕੱਢਦੀ ਹੈ ਅਤੇ ਪਿਆਉਂਦੀ ਵੀ ਹੈ। ਲਓ ਜੀ, ਜਾ ਕੇ ਕੱਢੋ ਗੰਨੇ ਦਾ ਜੂਸ ਉੱਤੇ ਅਤੇ ਪੀਓ। ਅਤੇ ਮੇਰਾ ਮਤਲਬ ਬਾਜੀ ਦੀ ਤਸਵੀਰ ਉੱਥੇ ਜਿਹੜੀ ਹੈ ਉਹ ਦਬਾ ਕੇ ਲੱਗੀ ਹੋਈ ਹੈ। ਅੱਗੇ ਸੁਣ ਲਓ ਜੀ। ਅਗਲੀ ਖਬਰ ਇਹ ਹੈ ਕਿ ਇੰਡੀਅਨ ਆਰਮੀ ਦਾ ਵੀ ਇੱਕ ਸਕੈਂਡਲ ਸਾਹਮਣੇ ਆਇਆ। ਪਤਾ ਲੱਗਾ ਹੈ ਕਿ ਉੱਥੇ ਮੇਜਰ ਜਨਰਲ ਸਮੇਤ 20 ਤੋਂ ਬਹੁਤੇ ਅਫਸਰਾਨ ਐਸੇ ਨੇ ਜਿਹੜੇ ਪੈਸੇ ਲੈ ਕੇ, ਐਸੇ ਬੰਦੇ ਜਿਨ੍ਹਾਂ ਦੀ ਛਾਤੀ ਛੋਟੀ, ਕੱਦ ਛੋਟਾ, ਉਹ ਮੈਡੀਕਲੀ ਹੋਰ ਕੋਈ ਮਾਮਲਾ, ਫਿਟਨੈਸ ਠੀਕ ਨਹੀਂ, ਉਹਨਾਂ ਦੇ ਉਹ ਪੈਸੇ ਲੈ ਕੇ ਉਹਨਾਂ ਦਾ ਮੈਡੀਕਲ ਠੀਕ ਕਰੀ ਜਾਂਦੇ ਸਨ ਅਤੇ ਉਹਨਾਂ ਨੂੰ ਉੱਥੋਂ ਦੀ ਫੌਜ ਦੇ ਵਿੱਚ ਭਰਤੀ ਕਰੀ ਜਾ ਰਹੇ ਸਨ। ਉਹ ਮੇਜਰ ਜਨਰਲ ਸਾਹਿਬ ਦੀ ਰਿਟਾਇਰਮੈਂਟ ਸੀ, ਮਤਲਬ ਆਖਰੀ ਸਰਵਿਸ ਦਾ ਦਿਨ ਸੀ ਜਿੱਦਣ ਇਹ ਸਕੈਂਡਲ ਅਨਰਥ ਹੋਇਆ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਤਲਬ ਇੱਥੇ ਸਾਡੇ ਚੌਧਰੀ ਵਾਲੀ ਇਹੋ ਜਿਹਾ ਕੰਮ ਨਹੀਂ, ਉੱਧਰਲੇ ਪਾਸੇ ਵੀ ਇਹੋ ਜਿਹੇ ਕੰਮ ਨੇ। ਮਤਲਬ ਹਰ ਪਾਸੇ ਇੱਕੋ ਜਿਹਾ ਹੀ ਕੰਮ ਹੈ। ਅਤੇ ਲੇਕਿਨ ਸਿਰਫ ਫਰਕ ਇਹ ਵੀ ਉੱਥੋਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਮੀਡੀਆ 'ਚ ਆਉਂਦੀਆਂ ਨੇ, ਉਹ ਦੱਸਦੇ ਨੇ ਵੀ ਸਾਡੇ ਵਾਲਿਆਂ ਨੇ ਭੈੜਾ ਕੰਮ ਕੀਤਾ। ਸਾਡੇ ਵਾਲੇ ਆਉਂਦੇ ਨੇ ਵੀ ਅਸੀਂ ਤਾਂ ਫਰਿਸ਼ਤੇ, ਅਸੀਂ ਤਾਂ ਭੈੜਾ ਕੰਮ ਕਰ ਹੀ ਨਹੀਂ ਸਕਦੇ। ਇਸ ਲਈ ਇੱਥੇ ਭਾਵੇਂ ਉਸਾਮਾ ਬਿਨ ਲਾਦਨ ਨਿਕਲ ਆਵੇ ਅਤੇ ਭਾਵੇਂ ਕੋਈ ਹੋਰ ਸ਼ਹਿਰ ਨਿਕਲ ਆਵੇ ਪਾਕਿਸਤਾਨ 'ਚੋਂ, ਇਹ ਨਹੀਂ ਅੰਦਰ ਦੀ ਗੱਲ ਦੱਸਦੇ ਵੀ ਇਹ ਕਿਹੜੇ ਬੰਦੇ ਨੇ ਭੈੜਾ ਕੰਮ ਕੀਤਾ ਸੀ ਸਾਡੇ 'ਚੋਂ। ਇਹ ਕਿਹਦੀ ਜ਼ਿੰਮੇਵਾਰੀ ਸੀ? APS ਦਾ ਜਿਹੜਾ ਹੋਇਆ ਅਟੈਕ ਹੋਇਆ ਸੀ, ਸਾਨਿਆ ਹੋਇਆ ਸੀ, ਉਹ ਕਿਹਦੀ ਨਲਾਇਕੀ ਤੋਂ ਹੋਇਆ ਸੀ? ਇਹ ਜਿਹੜਾ ਹੁਣੇ ਹੀ ਪਹਿਲਾਂ ਇੱਕ ਜਾਫਰ ਐਕਸਪ੍ਰੈਸ ਦੇ ਉੱਤੇ ਹਮਲਾ ਹੋਇਆ, ਫਿਰ ਕੋਇਟਾ 'ਚ ਹੋਇਆ, ਇਹ ਕਿਹਦੀ ਨਲਾਇਕੀ ਦੀ ਵਜ੍ਹਾ ਤੋਂ ਹੋਇਆ? ਇਹ ਨਾ ਬੰਦਾ ਫਾਰਗ ਕਰਦੇ ਨੇ, ਨਾ ਗ੍ਰਿਫਤਾਰ ਕਰਦੇ ਨੇ, ਨਾ ਉਹਦੇ 'ਤੇ ਕੇਸ ਕਰਦੇ ਨੇ, ਨਾ ਸਾਨੂੰ ਦੱਸਦੇ ਨੇ, ਕਿਉਂਕਿ ਇਸ ਕਾਬਿਲ ਹੀ ਨਹੀਂ ਸਮਝਦੇ ਆਪਣੀ ਆਵਾਮ ਨੂੰ। ਇਹ ਸਮਝਦੇ ਨੇ ਵੀ ਇਹ ਜਿਹੜੇ ਅਛੂਤ ਨੇ ਇਹਨਾਂ ਨੂੰ ਅਸੀਂ ਦੱਸੀਏ ਵੀ ਸਾਡੇ 'ਚੋਂ ਵੀ ਕੋਈ ਭੈੜਾ ਬੰਦਾ ਨਿਕਲ ਆਇਆ ਅਤੇ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ। ਨਾ, ਇਹ ਇਸ ਕਾਬਿਲ ਸਾਨੂੰ ਬਿਲਕੁਲ ਨਾ ਸਮਝਦੇ ਨੇ ਅਤੇ ਨਾ ਦੱਸਦੇ ਨੇ। ਉਰਦੂ ਯੂਨੀਵਰਸਿਟੀ ਦੇ ਜਿਹੜੇ ਅਸਾਤਜ਼ਾ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਪ੍ਰੋਫੈਸਰਾਂ ਨੂੰ। ਉਹਨਾਂ ਨੇ ਤੰਗ ਆ ਕੇ ਹੁਣ ਇੱਕ ਮੁਜ਼ਾਹਰਾ ਕੀਤਾ ਹੈ ਅਤੇ ਉਰਦੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਗੱਡੀ ਦੇ ਸਾਹਮਣੇ ਪ੍ਰੋਫੈਸਰ ਜਿਹੜੇ ਨੇ ਲੰਮੇ ਪੈ ਗਏ ਨੇ। ਹਾਂਜੀ, ਦਰੁਸਤ ਸੁਣ ਰਹੇ ਹੋ। ਉਰਦੂ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰਸ ਨੇ ਉਹ ਲੰਮੇ ਪੈ ਗਏ ਨੇ
ਆਪਣੇ ਉਸ ਹਸਪਤਾਲ ਉਹਦੇ ਵਾਈਸ ਚਾਂਸਲਰ ਦੀ ਗੱਡੀ ਦੇ ਸਾਹਮਣੇ, ਤਾਂ ਕਿ ਉਹ ਉਹਨਾਂ ਨੂੰ ਜਿਹੜਾ ਹੈ ਉਹ ਤਨਖਾਹਾਂ ਦੇ ਸਕਣ, ਕਿਉਂਕਿ ਹਕੂਮਤ ਨੇ ਉਹਨਾਂ ਦੀਆਂ ਤਨਖਾਹਾਂ ਘੱਟ ਵੀ ਕਰ ਦਿੱਤੀਆਂ ਨੇ ਅਤੇ ਜਾਰੀ ਵੀ ਨਹੀਂ ਕਰ ਰਹੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਅਤੇ ਰੱਬ ਰਾਖਾ।